ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਫਾਨ ਹੋ ਗਈ। ਅਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ, ਕਿਉਂਕਿ ਜਿਹੜੀ ਪੰਜਾਬੀ ਰੇਡੀਓ USA ਦੀ USA ਵਿਚਲੀ ਟੀਮ ਹੈ ਅੱਜ ਉਹ ਇਲੈਕਸ਼ਨ ਦੀ ਕਵਰੇਜ ਦੇ ਵਿੱਚ ਜਿਹੜੀ ਉਹ ਬਿਜ਼ੀ ਹੈ, ਅਤੇ ਇੱਥੇ ਕੀ ਕੁਝ ਜਿਹੜਾ ਵਾਪਰਿਆ ਉਹਦੇ ਉੱਤੇ ਝਾਤ ਤੁਹਾਡੀ ਮੈਂ ਪਵਾਉਣਾ ਜੀ। ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਰਾਜ ਘਾਟ ਦੇ ਉੱਤੇ ਵਿਧਾਇਕਾਂ ਦੇ ਕਾਫਲੇ ਦੇ ਨਾਲ ਸੰਕੇਤਕ ਧਰਨਾ ਜਿਹੜਾ ਉਹ ਦੇਣਗੇ। ਰਾਸ਼ਟਰਪਤੀ ਦੇ ਵੱਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਖਫਾ ਨੇ ਇੱਥੇ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਨੇ, ਚਾਹੇ ਉਹ ਬੇਰੁਜ਼ਗਾਰ ਨੇ ਚਾਹੇ ਕੱਚੇ ਵਰਕਰ ਨੇ, ਮਿਲਣ ਲਈ ਤਾਂ ਹਾੜੇ ਵਿਚਾਰੇ ਉਹ ਵੀ ਕੱਢਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ। ਹੁਣ ਇੰਨਾ ਆ ਕਿ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤੋਂ ਜਵਾਬ ਮਿਲਿਆ ਅਤੇ ਫਿਰ ਜਵਾਬ ਦੇਣਾ ਕੀ ਹੁੰਦਾ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਜੀ ਉਹ ਪਤਾ ਲੱਗਿਆ। ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਬਹਾਲੀ ਲਈ ਦਿੱਲੀ ਵੱਲ ਮੂੰਹ ਕਰਨਾ ਪਿਆ ਤਾਂ ਕਿ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਿਹੜਾ ਜੀ ਉਹ ਜਾ ਸਕੇ। ਔਰ ਮਾਲ ਗੱਡੀਆਂ ਦੀ ਬਹਾਲੀ ਲਈ ਅਪੀਲ ਕੀਤੀ ਗਈ। ਭਾਜਪਾ ਪ੍ਰਧਾਨ JP ਨੱਡਾ ਨੂੰ ਚਿੱਠੀ ਲਿਖੀ ਗਈ, ਕੋਈ ਜਵਾਬ ਕਿਸੇ ਪਾਸੇ ਤੋਂ ਨਹੀਂ ਆਇਆ, ਜਿਹਦੇ ਕਰਕੇ ਮੁੱਖ ਮੰਤਰੀ ਦਿੱਲੀ ਨੂੰ ਗਏ ਆ। ਸਾਰੇ ਹੈਰਾਨੀ ਇਸ ਗੱਲ ਦੀ ਪ੍ਰਗਟ ਕਰ ਰਹੇ ਆ ਕਿ ਅਜੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਕਿਉਂ ਨਹੀਂ ਲਿਖ ਰਹੇ, ਪ੍ਰਧਾਨ ਮੰਤਰੀ ਤੋਂ ਸਮਾਂ ਜਿਹੜਾ ਮਿਲਣ ਦਾ ਉਹ ਕਿਉਂ ਨਹੀਂ ਮੰਗ ਰਹੇ, ਉਹ ਰਾਸ਼ਟਰਪਤੀ ਵੱਲ ਨੂੰ ਹੀ ਕਿਉਂ ਜਾ ਰਹੇ ਨੇ, ਉਹ JP ਨੱਡਾ ਹੋਰਾਂ ਨੂੰ ਚਿੱਠੀਆਂ ਕਿਉਂ ਜਿਹੜੀਆਂ ਉਹ ਲਿਖ ਰਹੇ ਨੇ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਰਾਸ਼ਟਰਪਤੀ ਵੱਲੋਂ ਮੁਲਾਕਾਤ ਦੀ ਮੰਗ ਇਸ ਆਧਾਰ 'ਤੇ ਰੱਦ ਕੀਤੀ ਗਈ ਕਿ ਸੂਬਾਈ ਸੋਧ ਬਿੱਲ ਅਤੇ ਰਾਜਪਾਲ ਦੇ ਕੋਲੇ ਵਿਚਾਰ ਲਈ ਜਿਹੜੇ ਉਹ ਪਏ ਨੇ। ਦੁਬਾਰਾ ਜਦੋਂ ਸਮਾਂ ਮੰਗਿਆ ਤਾਂ ਫਿਰ ਰਾਸ਼ਟਰਪਤੀ ਦਫ਼ਤਰ ਨੇ ਬੇਨਤੀ ਪ੍ਰਵਾਨ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਮਿਲਣ ਤੋਂ ਨਾ ਕਰਨੀ ਗੰਭੀਰ ਮਸਲਾ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੇਂਦਰੀ ਸਲੂਕ ਨੇ ਪੰਜਾਬ ਨੂੰ ਡੂੰਘੇ ਸੰਕਟ ਦੇ ਵਿੱਚ ਸੁੱਟ ਦਿੱਤਾ। ਜੇ ਇੱਦਾਂ ਦਾ ਰਵੱਈਆ ਸੰਘੀ ਢਾਂਚੇ ਦੇ ਵਾਸਤੇ ਅਨੁਕੂਲ ਜਿਹੜਾ ਉਹ ਨਹੀਂ ਆ। ਇਹ ਕਿਹਾ ਕਿ ਜੇ ਸਥਿਤੀ ਕੇਂਦਰ ਨੇ ਨਾ ਸੰਭਾਲੀ ਤਾਂ ਮੁਲਕ ਦੇ ਵਿੱਚ ਵੱਡੀ ਉਥਲ ਪੁਥਲ ਤੇ ਆਫਤ ਖੜੀ ਹੋ ਸਕਦੀ ਹੈ। ਮੁੱਖ ਮੰਤਰੀ ਦੇ ਨਾਲ ਅਕਾਲੀ ਦਲ ਡੱਡਾ ਦੇ ਪਰਮਿੰਦਰ ਸਿੰਘ ਢੀਂਡਸਾ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸੁਖਪਾਲ ਖਹਿਰਾ ਧਰਨੇ ਦੇ ਵਿੱਚ ਸ਼ਮੂਲੀਅਤ ਜਿਹੜੀ ਜੀ ਉਹ ਕਰਨਗੇ, ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਅਫੀਸ਼ੀਅਲ ਵਿਰੋਧੀ ਧਿਰ ਹੈ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋ ਰਹੀ। ਅਕਾਲੀ ਦਲ ਬਾਦਲ ਜਿਹੜਾ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ। ਅੱਗੇ ਚੱਲ ਕੇ ਤੁਹਾਨੂੰ ਇਹ ਦੱਸਦੇ ਆ ਕਿ ਇੱਕ ਰਿਐਲਿਟੀ ਜਿਹੜੀ ਆ ਉਹ ਇਹ ਤਾਂ ਖੇਤੀ ਬਿੱਲ ਜਿਹੜੇ ਕਾਨੂੰਨ ਬਣੇ ਆ ਉਹਨਾਂ ਦੇ ਬਾਰੇ ਦੇ ਵਿੱਚ ਕੀ ਆ। ਪ੍ਰੋਗਰਾਮ ਦੇ ਨਾਲ ਜਿਹੜਾ ਇਸੇ ਤਰੀਕੇ ਦੇ ਨਾਲ ਤੁਸੀਂ ਜੁੜੇ ਰਹਿਣਾ। ਪੰਜਾਬ ਦੇ ਜਿਹੜੇ ਮੰਤਰੀ ਤੇ ਅਧਿਕਾਰੀ ਨੇ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਨੇ। ਕਿਸਾਨ ਅੰਦੋਲਨ ਕਰਕੇ ਪੰਜਾਬ ਸਰਕਾਰ ਦੀ ਸਥਿਤੀ ਬੜੀ ਕਸੂਤੀ ਬਣੀ ਹੈ। ਪੰਜਾਬ ਦੇ ਮੰਤਰੀਆਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਨੇ। ਫਿਰੋਜ਼ਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਧਰਨੇ 'ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ ਐਡਵੋਕੇਟ ਜਨਰਲ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਕੀਆਂ ਨੇ ਜਿਹੜੀ ਆ ਜੀ ਉਹ ਮੀਟਿੰਗਾਂ ਕੀਤੀਆਂ ਨੇ। ਇਹਨਾਂ ਮੀਟਿੰਗਾਂ ਦੇ ਦੌਰਾਨ ਰੇਲ ਆਵਾਜਾਈ ਠੱਪ ਹੋਣ ਕਰਕੇ ਪੰਜਾਬ ਨੂੰ ਹੋ ਰਹੇ ਨੁਕਸਾਨ ਸੰਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਕਿਸਾਨ ਆਗੂਆਂ ਨੂੰ ਦੱਸਿਆ ਗਿਆ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਮਾਤਰਾ ਦੇ ਵਿੱਚ ਯੂਰੀਆ ਖਾਦ ਉਪਲਬਧ ਨਹੀਂ ਹੈ। ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਰੇਲ ਪਟੜੀਆਂ ਤੋਂ ਧਰਨੇ ਚੁੱਕਣ ਸੰਬੰਧੀ 5 ਨਵੰਬਰ ਨੂੰ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲੈਣ ਦਾ ਭਰੋਸਾ ਜਿਹੜਾ ਉਹ ਦਿਵਾਇਆ। ਅਜਿਹਾ ਸਰਕਾਰੀ ਸੂਤਰ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਆ। ਇਹਦੇ ਵਿੱਚ ਜਿਹੜੀ ਮੀਟਿੰਗ ਸਫਲ ਰਹੀ ਦੱਸੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਰੇਲ ਪਟੜੀਆਂ ਤੋਂ ਧਰਨੇ ਛੇਤੀ ਚੱਕੇ ਜਾਣ ਦੀ ਉਮੀਦ ਹੈ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਨੇ ਭਵਿੱਖ ਦੀ ਰਣਨੀਤੀ ਉਲੀਕਣ ਲਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦ ਲਈ ਹੈ ਔਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਮੰਤਰੀਆਂ ਸਣੇ ਸਿਵਲ ਪੁਲਿਸ ਅਧਿਕਾਰੀਆਂ
ਵੱਲੋਂ ਵੀ ਮੀਟਿੰਗ ਕੀਤੀ ਜਾਣੀ ਹੈ। ਸਰਕਾਰ ਦਾ ਦਾਅਵਾ ਹੈ ਕਿ ਕਿਸਾਨੀ ਅੰਦੋਲਨ ਦਾ ਹੱਲ ਨਿਕਲਣ ਦੇ ਆਸਾਰ ਬਣਦੇ ਜਾ ਰਹੇ ਨੇ। ਸੂਬੇ ਦੀਆਂ ਸੂਚੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ 5 ਨਵੰਬਰ ਦੇ ਦੇਸ਼ ਵਿਆਪੀ ਬੰਦ ਨੂੰ ਕਾਮਯਾਬ ਕਰਨ ਲਈ ਜਿਹੜੀ ਆ ਮੁਹਿੰਮ ਪੰਜਾਬ ਤੋਂ ਇਹ ਸ਼ੁਰੂ ਜਿਹੜੀ ਉਹ ਕੀਤੀ ਗਈ ਆ। ਜਿਹੜੀ ਅੱਜ ਦੀ ਮੀਟਿੰਗ ਹੈ ਕਿਸਾਨਾਂ ਦੀ ਬੜੀ ਅਹਿਮ ਹੈ ਪੰਜਾਬ ਵਾਲੇ ਚੱਕਾ ਬੰਦ ਦੇ ਵਾਸਤੇ। ਤੇ ਜਿਹੜੀਆਂ ਆਫਰਸ ਕੁਝ ਜਿਹੜੀਆਂ ਪੰਜਾਬ ਸਰਕਾਰ ਕਰ ਰਹੀ ਹੈ, ਜੋ ਕਹਿ ਰਹੀ ਹੈ, ਦੂਜੇ ਪਾਸੇ ਕੇਂਦਰੀ ਰੇਤ ਮੰਤਰਾਲਾ ਜਿਹੜਾ ਉਹਦੇ ਵੱਲੋਂ ਅਗਲੇ ਹੁਕਮਾਂ ਤੱਕ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ, ਜਿਹਦੇ ਸਿੱਟੇ ਵਜੋਂ ਜੰਮੂ ਕਸ਼ਮੀਰ ਨੂੰ ਤੇਲ ਉਤਪਾਦ ਦੀ ਸਪਲਾਈ ਸੜਕ ਰਸਤੇ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਥਰਮਲ ਪਲਾਂਟ ਜਿਹੜੇ ਨੇ ਉਹਨਾਂ ਦੇ ਵਿੱਚ ਕੋਲੇ ਦੇ ਭੰਡਾਰ ਖਤਮ ਹੋ ਗਏ ਆ। ਖਾਦ ਦੀ ਸਪਲਾਈ ਨੂੰ ਲੈ ਕੇ ਕਿਸਾਨਾਂ ਦੇ ਫਿਕਰ ਵਧੇ ਆ। ਰੇਲ ਮੰਤਰਾਲੇ ਨੇ 7 ਨਵੰਬਰ ਤੱਕ ਆਵਾਜਾਈ ਰੋਕ ਦਿੱਤੀ ਹੈ। ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਦੇ DRM ਜਿਹੜੇ ਨੇ ਉਹਦਾ ਇਹ ਕਹਿਣਾ ਕਿ ਰੇਲ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ। ਔਰ ਕਿਸਾਨ ਅੰਦੋਲਨ ਦੇ ਦੌਰਾਨ ਕਿਸੇ ਪਾਸਿਓਂ ਵੀ ਰੇਲਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ। ਅੰਦੋਲਨ ਸ਼ਾਂਤੀਪੂਰਨ ਹੈ। ਜਿਹੜੇ ਰੈਕ ਡਿਵੀਜ਼ਨ ਦੇ ਵਿੱਚ ਫਸੇ ਹੋਏ ਨੇ ਉਹ 2 ਦਿਨਾਂ ਦੀ ਢਿੱਲ ਦੌਰਾਨ ਪੰਜਾਬ 'ਚੋਂ ਬਾਹਰ ਕੱਢੇ ਜਾ ਚੁੱਕੇ ਨੇ। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਦਾ ਜਿਹੜਾ ਇੱਕ ਸੀਨੀਅਰ ਅਧਿਕਾਰੀ ਹੈ ਜੀ, ਉਹ ਕਹਿੰਦਾ ਕਿ ਰੇਲ ਮੰਤਰਾਲੇ ਵੱਲੋਂ 3 ਦਿਨਾਂ ਦੇ ਵਿੱਚ ਜਿਹੜਾ ਜੀ 3 ਦਿਨ ਜਿਹੜੇ ਨੇ ਉਹਦੇ ਮਗਰੋਂ ਮਾਲ ਗੱਡੀਆਂ ਦੀ ਆਵਾਜਾਈ ਰੋਕੇ ਜਾਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਨੇ। ਪੰਜਾਬ ਦੇ ਵਿੱਚ ਮਾਲ ਗੱਡੀਆਂ 'ਤੇ ਪਾਬੰਦੀ ਤੋਂ ਬਾਅਦ ਹਰਿਆਣਾ ਵਿੱਚ ਬੁਕਿੰਗ ਜਿਹੜੀ ਉਹ ਕਾਫੀ ਵੱਧ ਗਈ ਹੈ। ਪੰਜਾਬ 'ਚੋਂ ਨਵੇਂ ਟਰੈਕਟਰ ਵੀ ਸੜਕੀ ਰਾਹ ਰਾਹੀਂ ਹੁਣ ਦੂਜੇ ਸੂਬਿਆਂ ਨੂੰ ਤੋਰੇ ਜਾ ਰਹੇ ਆ। ਅੰਬਾਲਾ ਤੋਂ ਜਾਂ ਫਿਰ ਲੋਡ ਜਿਹੜੇ ਉਹ ਕੀਤੇ ਜਾ ਰਹੇ ਆ। ਜੰਮੂ ਕਸ਼ਮੀਰ ਲਈ ਜਿਹੜਾ ਡੀਜ਼ਲ ਤੇ ਪੈਟਰੋਲ ਪਾਣੀਪਤ ਤੇਲ ਸੋਧਕ ਜਿਹੜਾ ਕਾਰਖਾਨੇ ਦੇ ਵਿੱਚੋਂ ਸਪਲਾਈ ਹੁੰਦਾ ਸੀਗਾ, ਉਹ ਹੁਣ ਸੜਕੀ ਰਾਹ ਰਾਹੀਂ ਹੋ ਰਿਹਾ। ਤੇਲ ਕੰਪਨੀਆਂ ਦੇ ਵੱਲੋਂ ਜਲੰਧਰ, ਬਠਿੰਡਾ, ਹਿਮਾਚਲ 'ਚੋਂ ਤੇਲ ਦੀ ਸਪਲਾਈ ਲਈ ਜਾ ਰਹੀ ਆ। ਸੂਤਰ ਇਹ ਵੀ ਦੱਸਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਾਰਦਾਨਾ ਵੀ ਹੁਣ ਦਿੱਲੀ ਤੋਂ ਜਿਹੜਾ ਉਹ ਇੱਥੇ ਸੜਕੀ ਰਸਤੇ ਰਾਹੀਂ ਲਿਆਉਣ ਦੀ ਯੋਜਨਾ ਘੜੀ ਗਈ ਆ। ਰੇਲਵੇ ਕਹਿੰਦਾ ਕਿ ਪੰਜਾਬ 'ਚ ਮਾਲ ਗੱਡੀਆਂ ਬੰਦ ਹੋਣ ਦੇ ਨਾਲ ਰੋਜ਼ 16 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ। ਦੇਸ਼ ਭਰ 'ਚੋਂ ਪੰਜਾਬ ਆਉਣ ਵਾਲੇ 200 ਰੈਕ ਜਿਹੜੇ ਨੇ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਰੁਕੇ ਨੇ, ਜਿਨ੍ਹਾਂ ਕਰਕੇ ਵੱਡੀ ਗਿਣਤੀ ਕੋਲਾ ਰੈਕਾਂ ਦੀ ਹੈ। ਔਰ ਕਿਸਾਨਾਂ ਨੂੰ ਯੂਰੀਆ ਖਾਦ ਦੀ ਪੂਰੀ ਸਪਲਾਈ ਨਾ ਹੋਣ ਕਰਕੇ ਮੁਸ਼ਕਲ ਬਣਦੀ ਜਾ ਰਹੀ ਹੈ। ਦੂਜੇ ਪਾਸੇ ਰੇਲਵੇ ਨੇ ਪੰਜਾਬ ਦੇ ਵਿੱਚ ਰੇਲ ਮਾਰਗਾਂ ਦੀ ਰੂਟੀਨ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕੀਤਾ। ਸਿਆਲਾਂ ਤੋਂ ਪਹਿਲਾਂ ਸਾਰੇ ਰੇਲ ਮਾਰਗ ਜਿਹੜੇ ਉਹ ਚੈੱਕ ਕੀਤੇ ਜਾਂਦੇ ਆ। ਰੇਲਵੇ ਨੂੰ ਹਾਲੇ ਤੱਕ ਕਿਧਰੇ ਕਿਸੇ ਰੇਲ ਟਰੈਕ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਰਾਬੀ ਨਹੀਂ ਮਿਲੀ, ਕਿਉਂਕਿ ਕਿਸਾਨਾਂ ਦਾ ਇਹ ਅੰਦੋਲਨ ਬੇਹੱਦ ਸ਼ਾਂਤਮਈ ਆ ਔਰ ਕਿਸੇ ਜਗ੍ਹਾ ਦੇ ਉੱਤੇ ਕੋਈ ਤੋੜ ਭੰਨ ਜਿਹੜੀ ਦੀ ਉਹ ਨਹੀਂ ਕੀਤੀ ਗਈ। ਦੂਜੇ ਪਾਸੇ ਜਿਹੜਾ ਪੰਜਾਬ ਦੇ ਅੰਦਰ ਬਿਜਲੀ ਸੰਕਟ ਵੱਡਾ ਜਿਹੜਾ ਜੀ ਉਹ ਪੈਦਾ ਹੋ ਗਿਆ। ਪੰਜਾਬ ਦੇ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀ ਜੀ ਉਹ ਬੰਦ ਹੋ ਗਏ ਸਾਰੇ। ਔਰ ਜਿਹੜਾ ਨੈਸ਼ਨਲ ਗ੍ਰਿਡ ਹੈ ਉੱਥੋਂ ਪੈਸੇ ਜਿਹੜਾ ਬਿਜਲੀ ਖਰੀਦਣ ਦੇ ਵਾਸਤੇ ਪੈਸੇ ਹੈ ਨਹੀਂ ਗਏ ਜਿਹੜਾ ਸਰਕਾਰ ਦੇ ਕੋਲੇ, ਕਿਉਂਕਿ ਸਰਕਾਰ ਦੇ ਹਾਲਾਤ ਖਜ਼ਾਨੇ ਦੇ ਸਭ ਨੂੰ ਜਿਹੜਾ ਜੀ ਉਹ ਪਤਾ ਕਿ ਕਿਹੋ ਜਿਹੇ ਹੈਗੇ ਨੇ। ਤੋ ਧੇਲਾ ਵੀ ਪੱਲੇ ਨਹੀਂ ਗਾ। ਇਹ ਉੱਥੋਂ ਹੀ ਜਿਹੜੀ ਆ ਬਿਜਲੀ ਲੈ ਕੇ ਅੱਗੇ ਜਿਹੜੀ ਉਹ ਦਿੱਤੀ ਜਾਂਦੀ ਹੈ। ਜੇ ਨੈਸ਼ਨਲ ਗ੍ਰਿਡ 'ਚੋਂ ਜਾਂ ਬਾਹਰੋਂ ਖਰੀਦਦੀ ਤਾਂ ਉਹਦੀ ਪੇਮੈਂਟ ਨਾਲ ਦੀ ਨਾਲ ਜਿਹੜੀ ਉਹ ਕਰਨੀ ਪੈਂਦੀ ਆ। ਇਹ ਹਾਲਾਤ ਪੰਜਾਬ ਦੇ ਨੇ ਇਸ ਵੇਲੇ। ਪਾਵਰਕੌਮ ਨੇ ਬਿਜਲੀ ਦੀ ਭਰਪਾਈ ਲਈ ਸਰਕਾਰੀ ਪੱਧਰ 'ਤੇ ਦੋਵੇਂ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਭਖਾਏ ਆ। ਔਰ ਸਰਕਾਰੀ ਥਰਮਲਾਂ ਦੇ ਕੋਲੇ ਵੀ 4 ਦਿਨਾਂ ਦਾ ਜਿਹੜਾ ਜੀ ਉਹ ਕੋਲੇ ਦਾ ਭੰਡਾਰ ਹੈ, ਜਿਹਦੇ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਆ। ਔਰ ਕੋਲੇ ਦੇ ਸੰਕਟ ਕਰਕੇ ਪੰਜਾਬ ਦੇ ਅੰਦਰ ਪੈਦਾ ਹੋਈ ਸਥਿਤੀ ਤੋਂ ਸੂਬਾ ਸਰਕਾਰ ਫਿਕਰਮੰਦ ਦੱਸੀ ਜਿਹੜੀ ਦੀ ਉਹ ਜਾ ਰਹੀ ਹੈ। ਬਿਜਲੀ ਸੰਕਟ ਦੇ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਦੀ ਕੇਂਦਰ 'ਤੇ ਟੇਕ ਹੈ, ਪਰ ਕੇਂਦਰ ਦੇ ਜੋ ਹਾਲਾਤ ਨੇ ਤੁਹਾਨੂੰ ਦੱਸ ਹੀ ਹਟਿਆ, ਉਹ ਗੱਲ ਕੋਈ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ। ਗੋਇੰਦਵਾਲ ਸਾਹਿਬ ਥਰਮਲ ਦੇ ਬੰਦ ਹੋਣ ਤੋਂ ਬਾਅਦ ਸੂਬੇ ਦੇ ਵਿੱਚ ਬਿਜਲੀ ਦਾ ਸੰਤੁਲਨ ਬਣਾਈ ਰੱਖਣ ਦੇ ਵਾਸਤੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਜਿਹੜੇ ਆ ਜੀ ਉਹ ਭਖਾਏ ਗਏ ਆ।
ਦੋਵੇਂ ਥਰਮਲ ਜਿਹੜਾ ਜੀ ਉਹ ਬਿਜਲੀ ਪੈਦਾ ਕਰਨਗੇ ਔਰ ਕੋਸ਼ਿਸ਼ ਕੀਤੀ ਜਾਊਗੀ ਕਿ ਜਿਹੜਾ ਜੀ ਬਿਜਲੀ ਕੁਝ ਜਿੰਨੀ ਕੁ ਬਣ ਸਕੇ। ਇਹਨਾਂ ਤੋਂ ਬਿਜਲੀ ਦੇ ਕੱਟ ਲੱਗਣੇ ਜਿਹੜੇ ਉਹ ਸ਼ੁਰੂ ਹੋ ਗਏ ਨੇ। ਪੰਜਾਬ ਸਰਕਾਰ ਕਹਿੰਦੀ ਸਾਡੀ ਬੇਵਸੀ ਹੈ, ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ, ਔਰ ਪੰਜਾਬ ਸਰਕਾਰ ਨੇ ਬਿਜਲੀ ਦੀ ਸਪਲਾਈ ਤੋਂ ਹੱਥ ਖੜੇ ਕਰ ਦਿੱਤੇ ਆ। ਔਰ ਜਿਹੜੇ ਪੰਜਾਬ ਦੇ ਵਿੱਚ ਵੱਡੀਆਂ ਮੁਸ਼ਕਲਾਂ ਆਉਂਦੇ ਦਿਨਾਂ ਦੇ ਦੌਰਾਨ ਖੜੀਆਂ ਹੋ ਜਾਣੀਆਂ ਨੇ ਜੇ ਇਹੀ ਹਾਲਾਤ ਰਹੇ। ਕੇਂਦਰ ਦੀ ਸਰਕਾਰ ਨੇ ਜੇ ਇਹੀ ਰਵੱਈਆ ਜਿਹੜਾ ਉਹ ਅਪਣਾਈ ਰੱਖਿਆ ਤੇ ਫਿਰ ਜਿਹੜੇ ਦੀ ਹਾਲਾਤ ਬਿਨਾਂ ਕਿਸੇ ਸ਼ੱਕ ਦੇ ਬਹੁਤ ਜਿਹੜੇ ਦੀ ਉਹ ਮਾੜੇ ਬਣਨ ਵੱਲ ਨੂੰ ਜਿਹੜਾ ਉਹ ਤੁਰ ਪਊਗਾ। ਗੱਲ ਤੁਹਾਡੇ ਨਾਲ ਕੀਤੀ ਸੀ ਦਿੱਲੀ ਦੇ ਵਿੱਚ ਜਿਹੜਾ ਜਾ ਕੇ ਤੇ ਅੱਜ ਜਿਹੜਾ ਧਰਨਾ ਲਾਇਆ ਜਾ ਰਿਹਾ। ਤੇ ਇੱਕ ਹੋਰ ਜਿਹੜੀ ਜੀ ਇੱਕ ਇਹ ਤੋਂ ਬਿਲਕੁਲ ਵੱਖਰੀ ਜਿਹੜੀ ਗੱਲ ਜੇ ਤੁਸੀਂ ਸੁਣੋਗੇ ਤਾਂ ਪੰਜਾਬ ਮੰਡੀ ਬੋਰਡ ਨੇ ਨਵੇਂ ਖੇਤੀ ਆਰਡੀਨੈਂਸ ਜਿਹੜੇ ਉਹ ਕਾਨੂੰਨ ਬਣੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਕੇ ਨਵਾਂ ਮਾਰਕਾ ਮਾਰ ਲਿਆ। ਮੰਡੀ ਬੋਰਡ ਨੇ ਪ੍ਰਾਈਵੇਟ ਫਰਮ ਨੂੰ ਮਾਰਕੀਟ ਫੀਸ ਤੋਂ ਛੋਟ ਦੇ ਕੇ ਖੇਤੀ ਆਰਡੀਨੈਂਸਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਤਾ। ਰੌਲਾ ਪੈਣ ਲੱਗਿਆ ਤਾਂ ਮੰਡੀ ਬੋਰਡ ਨੇ ਇਹਦੇ ਉੱਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਨੇ। ਪੰਜਾਬ ਦੇ ਵਿੱਚ ਪਹਿਲਾ ਕੇਸ ਹੈ ਜਿਹਦੇ ਤਹਿਤ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰਨ ਲਈ ਸਟੈਪ ਜਿਹੜਾ ਉਹ ਚੁੱਕਿਆ ਗਿਆ। ਹਾਲਾਂਕਿ ਪੰਜਾਬ ਸਰਕਾਰ ਨੇ ਇਸ 29 ਅਗਸਤ ਨੂੰ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਆਰਡੀਨੈਂਸਾਂ ਨੂੰ ਰੱਦ ਕੀਤਾ ਸੀ। ਬਾਅਦ ਦੇ ਵਿੱਚ ਸੋਧ ਬਿੱਲ ਵੀ ਪਾਸ ਜਿਹੜਾ ਜੀ ਉਹ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਦੀ ਐਕਚੁਅਲੀ ਇੱਕ ਪ੍ਰਾਈਵੇਟ ਫਰਮ ਦੇ ਵੱਲੋਂ ਪਿਛਲੇ 3 ਸਾਲਾਂ ਤੋਂ ਅਬੋਹਰ ਖੇਤੀ ਦੇ ਵਿੱਚ ਕਿੰਨੂ ਦੀ ਖਰੀਦ ਵੇਚ ਦਾ ਕਾਰੋਬਾਰ ਕੀਤਾ ਗਿਆ। ਦੀ ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ 1961 ਦੀ ਧਾਰਾ 6 ਦੇ ਵਿੱਚ ਵਿਵਸਥਾ ਹੈ ਕਿ ਖੇਤੀ ਜਿਣਸਾਂ ਦੀ ਖਰੀਦੋ ਫਰੋਖਤ ਲਈ ਮਾਰਕੀਟ ਕਮੇਟੀ ਕੋਲੋਂ ਲਾਇਸੈਂਸ ਲੈਣਾ ਜ਼ਰੂਰੀ ਹੈ। ਇਸ ਪ੍ਰਾਈਵੇਟ ਫਰਮ ਦੇ ਵੱਲੋਂ ਬਿਨਾਂ ਲਾਇਸੈਂਸ ਤੇ ਬਿਨਾਂ ਕੋਈ ਮਾਰਕੀਟ ਫੀਸ ਤਾਰੇ ਕਿੰਨੂ ਦਾ ਕਾਰੋਬਾਰ ਕੀਤਾ ਗਿਆ। ਔਰ ਮੇਰਾ ਖਿਆਲ ਜਿਹੜੇ ਸਰੋਤੇ ਨੇ ਉਹਨਾਂ ਨੂੰ ਭੁੱਲ ਨਹੀਂ ਹੋਣੀ ਕਿ ਕਿੰਨੂ ਦਾ ਸਭ ਤੋਂ ਵੱਡਾ ਕਾਰੋਬਾਰ ਕਿਹਦਾ। ਮਾਰਕੀਟ ਕਮੇਟੀ ਅਬੋਹਰ ਨੇ ਇਸ ਫਰਮ ਨੂੰ ਨੋਟਿਸ ਵੀ ਦਿੱਤਾ, ਰਿਕਾਰਡ ਦੀ ਛਾਣਬੀਣ ਵੀ ਕੀਤੀ। ਮੋਟੇ ਜਿਹੇ ਅੰਦਾਜ਼ੇ ਦੇ ਅਨੁਸਾਰ ਇਸ ਫਰਮ ਦੇ ਵੱਲੋਂ 17-18 ਤੋਂ ਹੁਣ ਤੱਕ ਕਰੋੜਾਂ ਰੁਪਏ ਦੇ ਕਿੰਨੂ ਦੀ ਖਰੀਦੋ ਫਰੋਖਤ ਕੀਤੀ ਗਈ, ਜਿਹਦੇ ਤੇ ਕੋਈ 2 ਕਰੋੜ 80 ਲੱਖ ਰੁਪਏ ਮਾਰਕੀਟ ਫੀਸ ਬਣਦੀ ਆ। ਹਿੰਦੁਸਤਾਨ ਫਾਰ ਡਾਇਰੈਕਟ ਨਾਮ ਦੀ ਫਰਮ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਹੁਕਮਾਂ ਨੂੰ ਚੁਣੌਤੀ ਵੀ ਦਿੱਤੀ, ਜਿਹਦੇ ਤਹਿਤ ਡਿਸਟ੍ਰਿਕਟ ਪ੍ਰਸ਼ਾਸਨ ਨੇ ਕਿੰਨੂ ਦੇ 3 ਕਲੈਕਸ਼ਨ ਸੈਂਟਰਾਂ ਨੂੰ ਕੋਵਿਡ ਦੇ ਮੱਦੇਨਜ਼ਰ ਬੰਦ ਕੀਤਾ ਸੀ। ਉਸ ਤੋਂ ਬਾਅਦ ਜਦੋਂ ਮਾਰਕੀਟ ਕਮੇਟੀ ਅਬੋਹਰ ਨੇ ਇਸ ਫਰਮ ਨੂੰ ਲਾਇਸੈਂਸ ਲੈਣ ਲਈ ਕਿਹਾ ਤਾਂ ਇਸ ਫਰਮ ਦੇ ਐਡਵੋਕੇਟ ਨੇ 12 ਜੂਨ ਨੂੰ ਚਿੱਠੀ ਭੇਜ ਕੇ ਨਵੇਂ ਖੇਤੀ ਆਰਡੀਨੈਂਸ ਦਾ ਹਵਾਲਾ ਦਿੱਤਾ, ਜਿਹਦੇ ਤਹਿਤ ਵਪਾਰ ਲਈ ਨਾ ਕਿਸੇ ਲਾਇਸੈਂਸ ਦੀ ਲੋੜ ਹੈ, ਨਾ ਕੋਈ ਫੀਸ ਭਰਨ ਦੀ ਲੋੜ ਹੈ। ਉਸ ਤੋਂ ਬਾਅਦ ਮਾਰਕੀਟ ਕਮੇਟੀ ਨੇ ਮਾਮਲਾ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਚਾਰਿਆ। ਪੰਜਾਬ ਮੰਡੀ ਬੋਰਡ ਦੇ ਕਾਨੂੰਨੀ ਸਲਾਹਕਾਰ ਨੇ 1 ਜੁਲਾਈ 2020 ਨੂੰ ਇਹ ਲਿਖ ਦਿੱਤਾ ਕਿ ਇਸ ਫਰਮ ਨੂੰ ਨਵੇਂ ਆਰਡੀਨੈਂਸ ਦੇ ਮੱਦੇਨਜ਼ਰ PAMC ਐਕਟ 1951 ਤਹਿਤ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਤੇ ਇਸ ਫਰਮ ਨੂੰ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ ਜੀ। ਇਹ ਪੰਜਾਬ ਮੰਡੀ ਬੋਰਡ ਦੇ ਕਾਨੂੰਨੀ ਸਲਾਹਕਾਰ ਨੇ ਲਿਖਿਆ। ਪਿੰਡ ਗਿੱਦੜਾਂਵਾਲੀ ਦੇ ਵਿਅਕਤੀ ਨੇ ਮੰਡੀ ਬੋਰਡ ਦਾ ਇਹ ਮਾਮਲਾ ਜਿਹੜਾ ਜੀ ਉਹਦੇ ਧਿਆਨ ਦੇ ਵਿੱਚ ਆਇਆ। ਮਾਰਕੀਟ ਕਮੇਟੀ ਬੋਰਡ ਦੇ ਵੱਲੋਂ ਇਸ ਫਰਮ ਤੋਂ ਫੀਸ ਵਗੈਰਾ ਜਮ੍ਹਾਂ ਕਰਾਉਣ ਲਈ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਔਰ ਇਸ ਫਰਮ ਨੇ ਜੋ ਵੀ ਕਿੰਨੂ ਦੀ ਖਰੀਦ ਕੀਤੀ ਉਹਦੇ ਤੇ ਕੋਈ ਫੀਸ ਦਾ ਭੁਗਤਾਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇਹ ਮਾਮਲਾ ਇਸ ਸਾਲ ਜੂਨ ਦੇ ਵਿੱਚ ਸਾਹਮਣੇ ਆਇਆ ਸੀਗਾ ਔਰ ਕੇਂਦਰ ਦੇ ਵੱਲੋਂ 5 ਜੂਨ ਨੂੰ ਫਾਰਮ ਆਰਡੀਨੈਂਸ ਜਿਹੜੇ ਜੀ ਉਹ ਜਾਰੀ ਕੀਤੇ ਗਏ ਸੀਗੇ। ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਸਰਕਾਰ ਦੀ ਕਹਿਣੀ ਤੇ ਜਿਹੜੀ ਕਥਨੀ ਹੈ ਉਹਦੇ ਵਿੱਚ ਕਿੱਡਾ ਕੁ ਵੱਡਾ ਜਿਹੜਾ ਜੀ ਉਹ ਫਰਕ ਹੈ। ਸਿਆਸੀ ਪਾਰਟੀਆਂ, ਸਰਕਾਰਾਂ ਕਿਸਾਨਾਂ ਦੇ ਵਾਸਤੇ ਕਿੰਨੀਆਂ ਗੰਭੀਰ ਨੇ ਉਹਦਾ ਅੰਦਾਜ਼ਾ ਤੁਸੀਂ ਇੱਥੋਂ ਜਿਹੜਾ ਜੀ ਉਹ ਲਾ ਸਕਦੇ ਹੋ। ਪੰਜਾਬ ਤੋਂ ਥੋੜ੍ਹਾ ਜਿਹਾ ਬਿਹਾਰ ਵਾਲੀ ਸਾਈਡ ਦੇ ਉੱਤੇ ਨਿਗਾਹ ਜਿਹੜੀ ਜੀ ਉਹ ਮਾਰ ਲਈਏ। ਬਿਹਾਰ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਦੂਜੇ ਗੇੜ ਦੇ ਤਹਿਤ 94 ਵਿਧਾਨ ਸਭਾ ਹਲਕਿਆਂ ਲਈ ਰਿਕਾਰਡ 53.51% ਦੀ ਵੋਟਾਂ ਪਈਆਂ ਨੇ। ਇਹ ਜਿਹੜੀਆਂ ਥੋੜ੍ਹੀਆਂ ਵੱਧ ਵੀ ਸਕਦੀਆਂ ਨੇ। ਫਾਈਨਲੀ ਚੋਣ ਕਮਿਸ਼ਨ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਜੀ ਦਿੱਤੀ ਗਈ ਆ। ਪਹਿਲੇ ਤੇ ਦੂਜੇ ਗੇੜ ਦੀਆਂ ਕੁੱਲ ਮਿਲਾ ਕੇ ਰਿਕਾਰਡ 53.79% ਦੀ ਵੋਟਾਂ ਪਈਆਂ ਨੇ।
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੇ ਤਹਿਤ ਸੂਬੇ ਦੇ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ ਤੇ ਕੋਵਿਡ-19 ਤੋਂ ਬਚਾਅ ਲਈ ਜਿਹੜੀ ਸੀ ਸਖਤ ਨਿਗਰਾਨੀ ਤੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਸਵੇਰੇ 7 ਵਜੇ ਤੋਂ ਵੋਟਾਂ ਜਿਹੜੀਆਂ ਜੀ ਉਹ ਪੈਣੀਆਂ ਸ਼ੁਰੂ ਹੋਈਆਂ। ਵਿਧਾਨ ਸਭਾ ਹਲਕੇ 17 ਜ਼ਿਲ੍ਹਿਆਂ ਪੱਛਮੀ ਜਿਹੜੀ ਚੰਪਾਰਨ, ਪੂਰਬੀ ਚੰਪਾਰਨ, ਸ਼ਿਵਹਰ, सीतामढ़ी, मधुबनी, मुजफ्फरपुर, गोपालगंज, सीवान, सारण, वैशाली, समस्तीपुर, बेगूसराय, खगड़िया, भागलपुर, नालंदा ते पटना ਦੇ ਵਿੱਚ ਜਿਹੜਾ ਰਿਊ ਪੈਂਦੇ ਆ। ਦਰਭੰਗਾ ਜ਼ਿਲ੍ਹੇ ਦੇ ਵਿੱਚ ਜਿਹੜਾ ਸੀਗਾ ਗੌੜਾ ਬਰਾਮ, ਮੁਜ਼ੱਫਰਨਗਰ ਤੇ ਮੀਨਾਪੁਰ, ਸਾਹਿਬਗੰਜ, ਵਿਸ਼ਾਲੀ ਡਿਸਟ੍ਰਿਕਟ, ਇੱਥੇ ਜਿਹੜੀਆਂ ਦੀ ਉਹ ਵੋਟਾਂ 4 ਵਜੇ ਮੁਕੰਮਲ ਹੋ ਗਈਆਂ। ਔਰ ਦੂਜੇ ਗੇੜ ਦੀ ਵੋਟਿੰਗ ਲਈ ਸਮਾਂ ਸਵੇਰੇ 7 ਤੋਂ 6 ਵਜੇ ਤੱਕ ਸੀ, ਪਰ ਇੱਥੇ ਜਿਹੜਾ ਸਮਾਂ ਸੀ ਉਹ ਥੋੜ੍ਹਾ ਤਬਦੀਲ ਕੀਤਾ ਗਿਆ। ਜਿਹੜੀ ਇੱਕ ਚੋਣ ਰੈਲੀ ਹੋ ਰਹੀ ਸੀਗੀ ਮਧੂਬਨੀ ਦੇ ਵਿੱਚ, ਜਿਹੜੇ ਤੀਜੇ ਗੇੜ ਦੇ ਵਾਸਤੇ ਜਿਹੜਾ ਚੋਣ ਪ੍ਰਚਾਰ ਹੈ ਉਹ ਜਾਰੀ ਹੈ, ਉੱਥੇ ਇੱਕ ਰੈਲੀ ਦੇ ਵਿੱਚ ਕੁਝ ਜਿਹੜੇ ਮੁਜ਼ਾਹਰਾਕਾਰੀ ਸੀ ਉਹਨਾਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਉੱਤੇ ਗੰਢੇ ਸੁੱਟੇ। ਔਰ ਇਹ ਉਸ ਟਾਈਮ ਜਦੋਂ ਜਿਹੜੇ ਨਿਤਿਸ਼ ਕੁਮਾਰ ਹੋਰੀ ਭਾਸ਼ਣ ਕਰ ਰਹੇ ਸੀ ਉਦੋਂ ਇਹ ਗੰਢੇ ਸੁੱਟੇ ਗਏ। ਤੇ ਜਿਹੜੇ ਸਨ ਨਿਤਿਸ਼ ਕੁਮਾਰ, ਉਹਨਾਂ ਨੇ ਬਾਰ-ਬਾਰ ਇੱਕ ਗੱਲ ਰਿਪੀਟ ਕੀਤੀ ਕਿ ਸੁੱਟੋ, ਹੋਰ ਸੁੱਟੋ, ਹੋਰ ਸੁੱਟੋ। ਔਰ ਇਹ ਕਿਹਾ ਕਿ ਉਹਨਾਂ ਨੂੰ ਇਹਨਾਂ ਗੰਢਿਆਂ ਦੇ ਨਾਲ ਜਿਹੜਾ ਉਹ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਪਊਗਾ, ਤੁਸੀਂ ਜਿਹੜੀ ਵੀ ਚੀਜ਼ ਸੁੱਟਣੀ ਆ ਉਹ ਸੁੱਟ ਲਓ। ਇਹ ਉਹਨਾਂ ਨੂੰ ਉਹ ਕਹਿੰਦੇ ਕਿ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। ਤੇ ਜਿਹੜੇ ਨਿਤਿਸ਼ ਕੁਮਾਰ ਸਨ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਉਹ ਜਾਰੀ ਰੱਖਿਆ। ਉਹਨਾਂ ਦੇ ਉੱਤੇ ਸਿਹਤ ਦੇ ਉੱਤੇ ਕੋਈ ਜਿਹੜਾ ਜੀ ਉਹ ਫਰਕ ਨਹੀਂ ਪਿਆ ਇਹਦੇ ਨਾਲ। 328 ਲਾਪਤਾ ਜਿਹੜੇ ਸਰੂਪ ਨੇ, ਉਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਰਮਚਾਰੀਆਂ ਦੇ ਵਿੱਚੋਂ 3 ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਲੈ ਗਏ ਨੇ ਇਸ ਮਾਮਲੇ ਨੂੰ। ਔਰ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਚੁਣੌਤੀ ਜਿਹੜੀ ਉਹ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਚੀਜ਼ ਤੋਂ ਬਚ ਰਹੀ ਹੈ, ਜਿੰਨੀ ਕੋਸ਼ਿਸ਼ ਉਹ ਕਰ ਰਹੀ ਹੈ ਕਿ ਇਹ ਮਾਮਲਾ ਕਿਸੇ ਵੀ ਤਰੀਕੇ ਨਾਲ ਪੁਲਿਸ ਕੋਲੇ ਨਾ ਜਾਵੇ, ਇਹ ਮਾਮਲਾ ਕਿਸੇ ਵੀ ਤਰੀਕੇ ਨਾਲ ਅਦਾਲਤ ਦੇ ਵਿੱਚ ਨਾ ਜਾਵੇ। ਕੁਝ ਜਥੇਬੰਦੀਆਂ ਜਿਹੜੀਆਂ ਉਹ ਲਗਾਤਾਰ ਧਰਨੇ ਦੇ ਉੱਤੇ ਬੈਠੀਆਂ ਨੇ ਇਸ ਮਾਮਲੇ ਨੂੰ ਪੁਲਿਸ ਦੇ ਕੋਲੇ ਜਿਹੜਾ ਦੀ ਉਹ ਲਿਜਾਣ ਦੇ ਵਾਸਤੇ। ਦੂਜੇ ਪਾਸੇ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੀ ਇਹ ਕਹਿਣਾ ਕਿ ਉਹ 7 ਤਰੀਕ ਨੂੰ ਜਾਣਗੇ ਅਕਾਲ ਤਖਤ, ਤੇ ਜਿਹਨੇ ਰੋਕਣਾ ਉਹ ਰੋਕ ਕੇ ਵਿਖਾਵੇ। ਉਹ ਇਹ ਵੀ ਗੱਲ ਕਹਿੰਦੇ ਆ ਕਿ ਉਹਨਾਂ ਦੇ ਕੋਲ ਆ ਸਾਰਾ ਕੁਛ, ਉਹਨਾਂ ਦੇ ਕੋਲੇ ਸਬੂਤ ਹੈ, ਉਹ ਜਨਤਕ ਕਰਨਗੇ ਇਹਨਾਂ ਸਬੂਤਾਂ ਨੂੰ। 7 ਨੂੰ ਕਰਦੇ ਆ ਜਾਂ ਗਾਂਹ ਜਾ ਕੇ ਕਰਦੇ ਆ ਇਹ ਨਹੀਂ ਅਜੇ ਜਿਹੜਾ ਜੀ ਉਹ ਪਤਾ। ਉਹਨਾਂ ਦੇ ਇਸ ਬਿਆਨ ਨੇ ਕਿਤੇ ਨਾ ਕਿਤੇ SGPC ਦੀ ਫਿਕਰਮੰਦੀ ਜਿਹੜੀ ਆ ਉਹ ਵਧਾਈ ਆ। ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਖਿਲਾਫ ਇਹ ਕੇਸ ਪਬਲੀਕੇਸ਼ਨ ਵਿਭਾਗ ਦੇ ਮੀਤ ਸਕੱਤਰ ਗੁਰਬਚਨ ਸਿੰਘ, ਬਾਜ ਸਿੰਘ, ਦਲਵੀਰ ਸਿੰਘ ਵੱਲੋਂ ਦਾਇਰ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਵਿੱਚ 5 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ ਔਰ 5 ਕਰਮਚਾਰੀਆਂ ਨੂੰ ਮੁਅੱਤਲ ਕੀਤਾ ਸੀ। ਫਾਰਗ ਕੀਤੇ ਗਏ ਜਿਹੜੇ ਇਹ ਕਰਮਚਾਰੀ ਨੇ, ਉਹਨਾਂ ਦੇ ਵਿੱਚ ਕੇਸ ਦਰਜ ਕਰਨ ਵਾਲੇ ਕਰਮਚਾਰੀ ਸ਼ਾਮਲ ਨੇ। ਇਹਦੇ ਸੰਬੰਧੀ ਜਿਹੜੇ ਕੇਸ ਦਰਜ ਕਰਨ ਵਾਲੇ ਗੁਰਬਚਨ ਸਿੰਘ ਆ, ਉਹਨੇ ਇਹ ਗੱਲ ਕਹੀ ਹੈ ਕਿ ਅਦਾਲਤ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹਨਾਂ ਦੇ ਉੱਤੇ ਗਲਤ ਦੋਸ਼ ਲਾਏ ਗਏ ਆ ਔਰ ਉਹ ਜੁਲਾਈ ਮਹੀਨੇ ਰਿਟਾਇਰ ਹੋ ਗਏ ਸੀਗੇ, ਪਰ ਉਹਨਾਂ ਦੇ ਸੇਵਾ ਕਾਲ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਕੁਝ ਦਿਨਾਂ ਤੋਂ ਬਾਅਦ ਉਹਨਾਂ ਨੂੰ ਇਹਦੇ 'ਚ ਫਸਾ ਦਿੱਤਾ ਗਿਆ। ਉਹਨਾਂ ਨੇ ਟੈਕਨੀਕਲੀ ਇਹ ਜਿਹੜਾ ਜੀ ਆਧਾਰ ਬਣਾਇਆ ਕਿ ਉਹਨਾਂ ਦੇ ਸੇਵਾ ਕਾਲ ਦੇ ਵਿੱਚ ਵਾਧਾ ਹੀ ਇਸ ਕਰਕੇ ਕੀਤਾ ਗਿਆ ਸੀਗਾ ਕਿ ਮੁੜ ਕੇ ਉਹਨਾਂ ਨੂੰ ਮੁਅੱਤਲ ਕਰਕੇ ਆਪਣੇ ਗਲੋਂ ਗੁਲਾਮਾਂ ਲਾਇਆ ਜਾਵੇ। ਔਰ ਉਹਨੇ ਇਹ ਗੱਲ ਕਹੀ ਹੈ ਕਿ ਪਬਲੀਕੇਸ਼ਨ ਵਿਭਾਗ ਦੇ ਵਿੱਚ ਜਦੋਂ ਅੱਗ ਲੱਗੀ ਆ, ਸਰੂਪ ਘਟੇ ਨੇ, ਉਹ ਉਦੋਂ ਇਸ ਵਿਭਾਗ ਦੇ ਨਾਲ ਸੰਬੰਧਿਤ ਵੀ ਨਹੀਂ ਸੀਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਜਗੀਰ ਕੌਰ ਵਗੈਰਾ ਨੂੰ ਉਹ ਮਿਲੇ, ਦੋਸ਼ਾਂ ਨੂੰ ਰੱਦ ਕਰਕੇ ਦਸਤਾਵੇਜ਼ ਪੇਸ਼ ਕੀਤੇ, ਪਰ ਭਰੋਸਾ ਦੇਣ ਤੋਂ ਬਾਅਦ ਵੀ ਉਹਨਾਂ ਦੇ ਹੱਕ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਮਜਬੂਰਨ ਉਹਨਾਂ ਨੂੰ ਨਿਆਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਤੇ ਜਾਂਚ ਕਮੇਟੀ ਨੂੰ ਵੀ ਧਿਰ ਬਣਾਇਆ ਗਿਆ। ਅਦਾਲਤ ਰਾਹੀਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਸੇਵਾ ਕਾਲ ਦੇ ਵਿੱਚ ਉਹ ਵਾਧਾ ਨਹੀਂ ਸੀ ਚਾਹੁੰਦੇ, ਫਿਰ ਉਹਨਾਂ ਦੀ ਰਿਟਾਇਰਮੈਂਟ ਦੇ ਲਾਭ ਜਿਹੜੇ ਉਹ ਦਿੱਤੇ ਜਾਣ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗਿਆ,
ਪਬਲੀਕੇਸ਼ਨ ਵਿਭਾਗ ਦੇ ਕਲਰਕ ਬਾਜ ਸਿੰਘ ਨੇ ਦਾਅਵਾ ਕੀਤਾ ਕਿ ਉਹਨੂੰ ਇਸ ਮਾਮਲੇ ਦੇ ਵਿੱਚ ਗਲਤ ਫਸਾਇਆ ਗਿਆ। ਉਹਦੇ ਕੋਲ ਆਪਣੇ ਸੱਚੇ ਹੋਣ ਬਾਰੇ ਸਬੂਤ ਨੇ, ਜਿਨ੍ਹਾਂ ਦੇ ਬਾਰੇ ਉਹਨੇ ਪ੍ਰਧਾਨ ਤੇ ਹੋਰਨਾਂ ਨੂੰ ਜਾਣੂ ਕਰਵਾਇਆ ਸੀ ਔਰ ਉਹਨੂੰ ਚੁੱਪ ਰਹਿਣ ਦੇ ਵਾਸਤੇ ਆਖਿਆ ਜਿਹੜਾ ਜੀ ਉਹ ਗਿਆ ਸੀਗਾ। ਸ਼੍ਰੋਮਣੀ ਕਮੇਟੀ ਨੂੰ ਇਹਦੇ ਸੰਬੰਧੀ ਜਿਹੜਾ ਜੀ ਅਦਾਲਤ ਨੇ ਜਵਾਬ ਮੰਗਿਆ। ਤੁਸੀਂ ਹੋਰ ਦੇਖੋ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਅਦਾਲਤ ਨੇ ਇਹਦੇ ਸੰਬੰਧੀ ਕੋਈ ਜਵਾਬ ਮੰਗਿਆ ਹੀ ਨਹੀਂ ਔਰ ਉਹ ਕਹਿੰਦੇ ਕਿ ਇਹਦੇ ਸੰਬੰਧੀ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਈ ਹੋਈ ਆ, ਜਿਹੜਾ ਭਵਿੱਖ 'ਚ ਹੋਊਗਾ ਉਹ ਦੇਖੀ ਜਾਊਗਾ ਵੀ ਕਿੰਨੀ ਦੇਰ ਝੂਠ ਤੁਸੀਂ ਜਿਹੜਾ ਜੀ ਉਹ ਬੋਲੋਗੇ। ਝੂਠ ਤੇ ਝੂਠ, ਇੱਕ ਝੂਠ ਨੂੰ ਜਿਹੜਾ ਲੁਕਾਉਣ ਦੇ ਵਾਸਤੇ ਜਿਹੜੇ ਆ ਜੀ ਉਹ ਬਾਰ-ਬਾਰ ਝੂਠ ਬੋਲਣੇ ਪੈ ਰਹੇ ਆ। ਜਿਹੜੀ ਗੱਲ ਤੋਂ ਇਹ ਡਰਦੇ ਸੀ ਕਿ ਇਹ ਮਾਮਲਾ ਜਾਵੇ ਨਾ ਜਿਹੜਾ ਜੀ ਅਦਾਲਤ ਦੇ ਵਿੱਚ, ਉਹ ਸਾਰਾ ਕੁਝ ਜਿਹੜਾ ਜੀ ਉਹ ਚਲੇ ਗਿਆ। ਹੁਣ ਵੇਖਣਾ ਇਹ ਹੋਊਗਾ ਕਿ ਉੱਥੇ ਜਿਹੜਾ ਜੀ ਜਾ ਕੇ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਜਵਾਬ ਜਿਹੜਾ ਉਹ ਕੀ ਦਿੰਦੀ ਹੈ। ਮੇਰੀ ਤੁਹਾਡੀ ਮੁਲਾਕਾਤ ਭਲਕੇ ਜਿਹੜਾ ਜੀ ਫੇਰ ਰਹੂਗੀ। ਇਜਾਜ਼ਤ ਦਿਓ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ।